ਅਸਲਾਮੁਅਲੈਕਮ। ਸਾਡਾ ਉਮੀਦ ਹੈ ਕਿ ਆਖਰੀ ਪਾਰਟ ਹੋਏਗਾ ਟਰੈਕਿੰਗ ਤੇ, ਕਿਉਂਕਿ ਅੱਜ ਭਾਈ ਤਾਰਕ ਮੇਰੇ ਹੱਥ ਚੜੇ ਨੇ ਤੇ ਮੈਂ ਟਰੈਕਿੰਗ ਦਾ ਸਾਰਾ ਇਹਨਾਂ ਕੋਲ ਪੁੱਛਣਾ ਹੈ। ਤੇ ਅਸੀਂ ਨਵਾਂ ਵੀਲਾਗ ਸ਼ੁਰੂ ਕਰਨਾ ਇਹਦੇ ਤੇ, ਔਰ ਉਮੀਦ ਹੈ ਕਿ ਆਖਰੀ ਹੋਏਗਾ। ਅਸਲਾਮੁਅਲੈਕਮ ਭਾਈ ਤਾਰਕ। ਵਾਲੇਕੁਮ ਸਲਾਮ ਰਹਿਮਤੁਲਾਹਿ ਬਰਕਾਤੁਹ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਓਨਰ ਆਪਰੇਟਰ ਤੋਂ ਅਗਰ ਅਸੀਂ ਇਸ ਕੰਮ ਨੂੰ ਵਧਾਉਣਾ ਚਾਹੀਏ, ਐਕਸਟੈਂਡ ਕਰਨਾ ਚਾਹੀਦਾ, ਤੇ ਕਿੰਨੇ ਕੁ ਟਰੱਕ ਹੋਣ ਔਰ ਉਹਦਾ ਪ੍ਰੋਸੈਸ ਕੀ ਹੈ ਕੰਪਨੀ ਜੀ, ਬਣਾਉਣ ਦਾ? ਗੱਲ ਆਵੇ ਕਿ ਜਦੋਂ ਤੁਸੀਂ ਓਨਰ ਆਪਰੇਟਰ ਬਣੇ ਹੋ ਨਾ, ਜੀ ਤੇ ਓਨਰ ਆਪਰੇਟਰ ਦਾਇਰੇ ਕੰਪਨੀ ਬਣਾ ਕੇ, ਕਾਰਪੋਰੇਸ਼ਨ ਬਣਾ ਕੇ, DOT ਲੈ ਕੇ, MC ਨੰਬਰ ਲੈ ਕੇ, LLC ਜਾਂ ਬਣਾ ਕੇ, ਜੀ ਉਹ ਸਾਰੀਆਂ ਚੀਜ਼ਾਂ ਮੈਂ ਜਿਸ ਤਰ੍ਹਾਂ ਦੱਸਿਆ ਸੀ ਕਿ ਪਰਮਿਟ ਦੇ ਵਿੱਚ ਉਹਦੇ ਵਿੱਚ ਆ ਜਾਂਦੀਆਂ ਨੇ। ਜੀ ਕਿ ਤੁਸੀਂ MC ਦੋ ਤਿੰਨ ਚੀਜ਼ਾਂ ਨੇ, MC ਨੰਬਰ ਹੈ, DOT ਨੰਬਰ, ਸਾਰਾ ਕੁਝ ਇਕੱਠੇ ਹੁੰਦਾ ਜੀ ਤੇ ਉਹ ਕੰਪਨੀ ਬਣਾਉਂਦੇ ਉਹਦੇ ਨਾਲ ਹੀ ਆ ਜਾਂਦਾ। ਸਹੀ ਉਹਦੇ ਤੇ ਆਏ ਕਿ ਤੁਸੀਂ ਪਹਿਲੇ ਇੱਕ ਟਰੱਕ ਆਦੇ ਓਨਰ ਆਪਰੇਟਰ ਪਾਇਆ ਸੀ, ਜੀ ਉਹਦੇ ਬਾਅਦ ਤੁਸੀਂ 100 ਟਰੱਕ ਪਾ ਲਓ। ਉਹ ਠੀਕ ਹੈ ਜਿਸ ਤਰ੍ਹਾਂ ਉਹ ਇੱਕ ਹੀ ਨੰਬਰ ਉਹਨਾਂ ਚੱਲਣਾ, ਉਹ ਠੀਕ ਸੇਮ ਹੈ MC ਨੰਬਰ ਉਹਦੇ ਬਾਹਰ ਦਰਵਾਜ਼ੇ 'ਤੇ ਲੱਗਦਾ। ਇੱਥੇ ਅਮਰੀਕਾ ਦੇ ਵਿੱਚ ਟਰੱਕ ਦੇ ਬਾਹਰਲੀ ਸਾਈਡ 'ਤੇ ਠੀਕ ਹੈ ਦੋਵਾਂ ਸਾਈਡਾਂ 'ਤੇ ਸਭ ਕੰਪਨੀ ਦਾ ਨਾਂ ਅਤੇ ਉਹਦਾ ਐਡਰੈਸ ਅਤੇ MC ਨੰਬਰ, DOT ਨੰਬਰ, ਇਹ ਸਾਰੇ ਲਿਖੇ ਹੁੰਦੇ ਨੇ। ਠੀਕ ਹੈ ਅੱਛਾ, ਹੁਣ ਤੁਸੀਂ ਇੱਕ ਟਰੱਕ ਆਪੇ ਚਲਾ ਰਹੇ ਸੋ ਅਤੇ ਤੁਹਾਡੇ ਵਧੀਆ ਪੈਸੇ $3-4,000 ਵੀਕ ਦਾ ਨਿਕਲ ਰਿਹਾ। ਜੀ ਤੁਸੀਂ ਇੱਥੋਂ ਕੈਲੀਫੋਰਨੀਆ ਚਲੇ ਗਏ, ਵਾਪਸ ਆ ਕੇ ਚਲੇ। ਹੁਣ ਤੁਸੀਂ ਸੋਚਿਆ ਜੀ ਮੈਂ ਤੇ ਇੱਕ ਤੋਂ ਹੁਣ ਮੈਂ ਟਰੱਕ ਵਧਾਉਣੇ ਨੇ। ਲੋਕ ਆਸ-ਆਸ 2 ਜਾਂ 3 ਕਰਦੇ ਨੇ, 5 ਕਰਦੇ ਨੇ। ਫਾਰਮੂਲਾ ਕਹਿੰਦੇ ਨੇ ਆ ਵੇ ਕਿ ਜੋ ਮੈਂ ਸੁਣਿਆ ਕਿ ਓਨਰ ਆਪਰੇਟਰ ਜਿਹੜਾ ਐਜ਼ ਏ ਇੱਕ ਡਰਾਈਵਰ ਟਰੱਕ 'ਤੇ ਪੈਸੇ ਬਣਾਉਂਦਾ। ਜੀ ਅਗਰ ਉਹ ਘਰ ਬਹਿ ਕੇ ਡਿਸਪੈਚਿੰਗ ਕਰਦਾ, ਡਰਾਈਵਰ ਹਾਇਰ ਕਰਦਾ ਔਰ ਟਰੱਕ ਰੋਡ 'ਤੇ ਚਲਾਉਂਦਾ, ਆਪੇ ਪਿੱਛੋਂ ਬਹਿ ਕੇ ਉਹਨਾਂ ਨੂੰ ਮੈਨੇਜ ਕਰਦਾ, ਲੋਡ ਦਿੰਦਾ, ਉਹ ਇੱਕ ਓਨਰ ਆਪਰੇਟਰ ਜਿਹੜਾ ਉਹ 5 ਟਰੱਕਾਂ ਦੇ ਬਰਾਬਰ ਹੈ। ਠੀਕ ਹੈ ਠੀਕ ਹੈ, 5 ਟਰੱਕ ਤੁਹਾਡੇ 4-5 ਹੁੰਦੇ ਨੇ। ਫਿਰ ਆਸਤਾ ਇਹ ਹੁੰਦਾ ਕਿ ਅਗਰ ਪ੍ਰੋਫਿਟੇਬਲ ਹੋ ਰਿਹਾ, ਬੰਦਾ ਉਹਨੂੰ ਮੈਨੇਜ ਸਹੀ ਤਰ੍ਹਾਂ ਕਰ ਰਿਹਾ, ਉਹਨੂੰ ਲੋਡ ਅੱਛੇ ਮਿਲ ਰਹੇ ਨੇ, ਡਰਾਈਵਰ ਅੱਛੇ ਮਿਲ ਰਹੇ ਨੇ, ਇਕੁਇਪਮੈਂਟ ਉਹਦੇ ਨਾਲ ਤਾਮਨ ਕਰ ਰਹੇ ਨੇ, ਉਹਦੇ ਜਿਹੜੇ ਟਰੱਕ ਵਗੈਰਾ ਨੇ, ਜੀ ਅਤੇ ਉਹ ਚੱਲ ਪੈਂਦਾ। ਉਹਦਾ ਇੱਕ ਦਫਾ ਜਦੋਂ ਸਰਕਲ ਚੱਲ ਪੈਂਦਾ ਅਤੇ ਫਿਰ ਉਹਦੇ ਵਾਸਤੇ ਆਸਾਨ ਹੋ ਜਾਂਦਾ ਕਿ ਮੈਂ 5 ਟਰੱਕ ਕਰ ਲਵਾਂ ਜਾਂ 10 ਕਰ ਲਵਾਂ, ਸਹੀ ਹੈ ਕਿਉਂਕਿ ਮੇਨ ਚੀਜ਼ ਹੈ ਇਕੁਇਪਮੈਂਟ ਅਤੇ ਡਰਾਈਵਰ ਜੀ ਅਤੇ ਮਾਰਕੀਟ। ਠੀਕ ਹੈ ਜਦੋਂ ਤਿੰਨੇ ਚੀਜ਼ਾਂ ਤਾਮਨ ਕਰਦੀਆਂ ਨੇ, ਉਹਦੇ ਨਾਲ ਕੋਈ ਅੱਛਾ ਰੂਟ ਮਿਲ ਜਾਂਦਾ, ਕੋਈ ਅੱਛਾ ਅਕਾਊਂਟ ਮਿਲ ਜਾਂਦਾ। ਜਦੋਂ ਤੁਹਾਡੇ ਕੋਲ 5-10 ਟਰੱਕ ਹੁੰਦੇ ਨੇ, ਫਿਰ ਤੁਹਾਡੇ ਨਾਲ ਬਰੋਕਰ ਵੀ ਤਾਮਨ ਕਰਦੇ ਨੇ। ਅਤੇ ਤੁਹਾਡਾ ਕੀ ਮਸ਼ਵਰਾ ਕਿ ਟਰੱਕ 5 ਹੋਣੇ ਚਾਹੀਦੇ ਨੇ ਜਾਂ 10 ਹੋਣੇ ਚਾਹੀਦੇ ਨੇ? ਨਹੀਂ, ਦੇਖੋ ਜੀ, ਉਹ ਸ਼ੁਰੂ ਤਾਂ ਹਰ ਕਿੱਦਾਂ ਤੋਂ ਬੰਦੇ ਦੀ ਕਰਨਾ? ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰੇ 10 ਟਰੱਕ ਨੇ, ਅਗਰ ਇੱਕ ਟਰੱਕ $2,000 ਵੀਕ ਦਾ ਛੱਡ ਰਿਹਾ। ਤੁਸੀਂ ਸਮਝੇ ਨਹੀਂ। ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਹੁਣ ਤੁਹਾਨੂੰ ਕਹਿਣਾ ਜੀ ਮੈਂ ਇਹ ਕੰਮ ਸ਼ੁਰੂ ਕਰਨਾ ਜੀ ਔਰ ਮੇਰੇ ਕੋਲ ਨੇ 5 ਟਰੱਕਾਂ ਦੇ ਪੈਸੇ। ਜੀ ਉਹਦੇ ਵਿੱਚ ਮੈਨੂੰ 5 'ਚ ਫਾਇਦਾ ਹੈ ਜਾਂ ਤੁਸੀਂ ਮੈਨੂੰ ਮਸ਼ਵਰਾ ਦਿਓਗੇ ਕਿ 10 ਤੋਂ ਸ਼ੁਰੂ ਕਰ? ਪਹਿਲੀ ਗੱਲ ਹਾਂਜੀ ਕਰੋ ਗੱਲ। ਮੇਰੀ ਜੇਬ 'ਚ ਪੈਸੇ ਤੇ ਹੈ ਨੇ, ਹਾਂ, ਲੇਕਿਨ ਮੈਂ ਡਰ ਰਿਹਾ ਕਿ ਯਾਰ ਮੈਂ 5 ਤੋਂ ਰਿਸਕ ਲਾਂ। ਪਹਿਲੀ ਗੱਲ ਤਾਂ ਇਹ ਵੇ ਕਿ ਤੁਹਾਨੂੰ ਕਮ ਸੇ ਕਮ 1 ਸਾਲ ਦਾ ਤਾਂ ਐਕਸਪੀਰੀਅੰਸ ਹੋਣਾ ਚਾਹੀਦਾ। ਮੈਂ ਓਨਰ ਆਪਰੇਟਰ ਦੀ ਗੱਲ ਕਰ ਰਿਹਾ ਹਾਂ, ਜਿਹਨੇ ਪਹਿਲੇ ਆਪੂ ਚਲਾਇਆ ਹੈ। ਜਿਹਨੇ ਟਰੱਕ ਚਲਾਇਆ ਉਹਨੂੰ ਅੰਦਾਜ਼ਾ ਹੋ ਜਾਂਦਾ। ਜੀ ਜਦੋਂ ਬੰਦਾ ਓਨਰ ਆਪਰੇਟਰ, ਉਹਨੂੰ ਅੰਦਾਜ਼ਾ ਹੋ ਜਾਂਦਾ ਕਿ ਮੇਰੀ ਕਪੈਸਿਟੀ ਕਿੰਨੀ ਹੈ। ਸਹੀ ਹੈ ਮੈਂ ਇੱਕ ਟਰੱਕ ਮੈਨੇਜ ਕਰ ਸਕਦਾ ਜਾਂ ਮੈਂ ਪੰਜ ਵੀ ਮੈਨੇਜ ਕਰ ਸਕਦਾ। ਠੀਕ ਹੈ ਠੀਕ ਹੈ, ਲੇਕਿਨ ਤੁਸੀਂ ਜਾਣਾ ਆਸਤਾ ਹੀ ਹੁੰਦਾ। ਠੀਕ ਹੈ ਤੁਸੀਂ ਅਗਰ ਇੱਕ ਤੋਂ ਜਾ ਰਹੇ ਹੋ, 2, 3, 5 ਇਸ ਤਰ੍ਹਾਂ ਹੈ। ਤੁਸੀਂ ਠੀਕ 6 ਸਾਲ ਕਮ ਸੇ ਕਮ ਉਹਨਾਂ ਨੂੰ ਚਲਾਉਣਾ ਹੈ। ਤੁਹਾਡੇ 5 ਟਰੱਕ ਚੱਲ ਰਹੇ ਨੇ, 1 ਸਾਲ ਦੇ ਵਿੱਚ ਤੁਹਾਨੂੰ ਉਹਦੀ ਸਾਰੀ ਯਾਨੀ ਆਊਟਪੁੱਟ ਪਰਫਾਰਮੈਂਸ ਤੁਹਾਡੇ ਸਾਹਮਣੇ ਆ ਜਾਂਦੀ ਹੈ ਕਿ ਠੀਕ ਮੈਨੂੰ ਕਿੱਥੇ ਪ੍ਰੋਬਲਮ ਹੋ ਰਹੀ ਹੈ। ਮੈਨੂੰ ਡਰਾਈਵਰ ਨਵੇਂ ਬੰਦੇ ਨੂੰ ਡਰਾਈਵਰ ਵੀ ਤੰਗ ਕਰਦੇ ਨੇ। ਜੀ ਠੀਕ ਹੈ, ਨਵੇਂ ਬੰਦੇ ਨੂੰ ਇਕੁਇਪਮੈਂਟ 'ਚ ਵੀ ਪ੍ਰੋਬਲਮ ਆਉਂਦੀ ਹੈ। ਉਹ ਫਿਰ ਦੇਖਦਾ ਮੈਨੂੰ ਕਿੱਥੇ ਮਸਲਾ ਆ ਰਿਹਾ, ਮੈਨੂੰ ਕਿਸ ਤਰ੍ਹਾਂ ਮੈਨੇਜ ਕਰਨਾ। ਜੇ ਤਾਂ ਉਹ ਮੈਨੇਜ ਕਰ ਲੈਂਦਾ 6 ਮਹੀਨੇ, ਸਾਲ ਲਾ ਕੇ, 1 ਸਾਲ ਹੋਰ ਲਾ ਕੇ ਦੇਖਦਾ ਮੇਰੀ ਗੱਡੀ ਸਮੂਥਲੀ ਚੱਲ ਰਹੀ ਹੈ, ਜੀ ਮੈਂ ਜਿਹੜੇ ਲੋਡ ਚੁੱਕ ਰਿਹਾ 5 ਲੋਡ ਅਗਰ ਮੈਂ ਚੁੱਕੇ ਨੇ ਤਾਂ 5 ਹੀ ਲਾਤੇ ਨੇ, ਅਗਲੇ 5 ਚੁੱਕ ਲੈਣੇ ਅਗਲੇ। ਹੁਣ ਉਹਦੀ ਸਮੂਥ ਹੋ ਗਿਆ, ਹੁਣ 5 ਤੇ 10 ਵੀ ਕਰ ਸਕਦਾ। ਸਹੀ ਹੈ ਠੀਕ ਹੈ ਨਾ, ਲੇਕਿਨ ਜੇ ਉਹਦੀ ਉੱਥੇ ਹੀ ਪ੍ਰੋਬਲਮ ਆ ਰਹੀ ਹੈ, ਕੋਈ ਟਰੱਕ ਕਿਤੇ ਖਲੋ ਰਿਹਾ, ਫਿਰ ਉਹ ਦੇਖਦਾ ਅੱਛਾ ਇਹ ਜਿਹੜਾ ਟਰੱਕ ਹੈ ਮੈਂ ਚੂੰਕਿ ਇੰਨੇ ਲੱਖ ਮੀਲ ਚੱਲਿਆ ਰਿਹਾ ਸੀ, ਇਹਦੇ 'ਚ ਮੈਨੂੰ ਟਰਬਲ ਆ ਰਹੀ। ਸਹੀ ਹੈ ਠੀਕ ਹੈ ਨਾ, ਫਰਜ਼ ਕਰੋ ਅੱਜ ਜਾਨੀ ਪੈਕਰ ਦੀ ਮੋਟਰ ਹੈ, ਕੈਨਵਰਸ ਦੇ ਵਿੱਚ ਆਉਂਦੀ ਹੈ। ਜੀ ਠੀਕ ਹੈ ਨਾ, ਬਾਅਦ ਲੋਕ ਕਹਿੰਦੇ ਨੇ ਬਹੁਤ ਜ਼ਿਆਦਾ ਤੰਗ ਕਰਦੀ ਹੈ।
ਸਹੀ ਹੈ। ਠੀਕ ਹੈ ਨਾ। ਫਿਰ ਉਹ ਹੈ ਕਿ ਉਹਨੂੰ ਹੱਥ ਵੀ ਕੋਈ ਮਕੈਨਿਕ ਨਹੀਂ ਪਾਉਂਦਾ। ਹੂੰ। ਤੁਸੀਂ 5 ਟਰੱਕ ਤੁਸੀਂ ਲੈਣੇ, ਤੁਸੀਂ ਗਲਤੀ ਨਾਲ ਪੈਕ ਕਰਦਾ ਮੋਟਰ ਲੈ ਲਈ, ਉਹ ਪ੍ਰੋਬਲਮ ਦੇ ਰਹੀ ਹੈ। ਹੁਣ ਟਰੱਕ ਤੁਹਾਡਾ 10-15 ਦਿਨ ਜਾ ਕੇ ਡੀਲਰ ਕੋਲ ਖਲੋ ਗਿਆ, ਸਹੀ ਹੈ। ਪੇਮੈਂਟ ਤੁਹਾਨੂੰ ਪੈ ਰਹੀ ਹੈ, ਡਰਾਈਵਰ ਤੁਹਾਡਾ ਉੱਥੇ ਮੋਟਰ ਯਾਨੀ ਉਹ ਇੰਝ ਦੇ ਜਦੋਂ ਮਸਲੇ ਮਸਾਇਲ ਆਉਂਦੇ ਨੇ, ਫਿਰ ਬੰਦਾ ਕਹਿੰਦਾ ਅੱਛਾ ਅੱਗੋਂ ਮੈਂ ਹੁਣ ਟਰੱਕ ਨਹੀਂ ਲੈਣਾ। ਠੀਕ ਹੈ ਨਾ। ਸਹੀ। ਫਿਰ ਤੁਸੀਂ ਲੋਕਾਂ ਨਾਲ ਜਿਹੜੇ ਦੂਸਰੇ ਤੁਹਾਡੇ ਨਾਲ ਨੇ ਉਹਨਾਂ ਨਾਲ ਸਲਾਹ ਮਸ਼ਵਰੇ ਕਰਦੇ ਹੋ, ਅੱਛਾ ਜੀ ਕਿਹੜਾ ਟਰੱਕ ਲਿਆ, ਫਰੇਟ ਲਾਈਨ ਲਿਆ ਸੀ, ਇਹ ਸਹੀ ਜਾ ਰਿਹਾ। ਠੀਕ ਹੈ ਨਾ। ਉਹ ਫਿਰ ਤੁਸੀਂ ਕਹਿੰਦੇ ਅੱਛਾ ਹੁਣ ਮੈਂ ਫਰੇਟ ਲਾਈਨ, ਹਾਂ ਠੀਕ ਹੈ। ਇਸ ਤਰ੍ਹਾਂ ਕਰਕੇ ਨਵੇਂ ਟਰੱਕ ਲੈਣੇ ਚਾਹੀਦੇ ਨੇ, ਯੂਜ਼ ਲੈਣੇ ਚਾਹੀਦੇ ਨੇ। ਬਾਅਦ ਲੋਕ ਇਹ ਕਹਿੰਦੇ ਨੇ ਯੂਜ਼ ਲੈ ਲਓ, ਬਾਅਦ ਲੋਕ ਇਹ ਕਹਿੰਦੇ 10 ਨਾ ਲਵੋ, ਤੁਸੀਂ 5 ਨਵੇਂ ਲੈ ਲਓ। ਸਹੀ ਹੈ। ਠੀਕ ਹੈ ਨਾ। 5 ਨਵੇਂ, ਬਾਕੀ ਗੱਲ ਆਹੀ ਕਿ ਨਵਾਂ ਟਰੱਕ ਜਿਹੜਾ ਹੈ ਉਹ ਯੂਜ਼ ਨਾਲੋਂ ਬਿਹਤਰ ਹੈ, ਜੀ। ਕਿਉਂਕਿ ਉਹਤੇ ਤੁਸੀਂ ਟੀਮ ਵੀ ਚਾੜ ਸਕਦੇ ਹੋ, ਉਹ ਚੱਲਣਾ ਵੀ ਲਾਂਗ ਟਰਮ ਹੈ, ਉਹਦੀ ਵਾਰੰਟੀ ਵੀ ਹੈ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਆਸਤਾ ਆਸਤਾ ਜਦੋਂ ਬੰਦਾ ਕੰਪਨੀਆਂ ਦੇ ਚੱਕਰ 'ਚ ਪੈਂਦਾ ਫਿਰ ਉਹਨੂੰ ਸਮਝ ਆਉਂਦੀ ਹੈ। ਸਹੀ। ਐਜ਼ ਏ ਓਨਰ ਆਪਰੇਟਰ ਜਿਹੜਾ ਟਰੱਕ ਕੰਪਨੀ ਦੇ ਵਿੱਚ 2 ਸਾਲ ਚੱਲਣਾ, ਐਜ਼ ਏ ਓਨਰ ਆਪਰੇਟਰ ਤੁਸੀਂ 5 ਸਾਲ ਚਲਾ ਸਕਦੇ ਹੋ, ਕਿਉਂਕਿ ਇੱਕ ਹੱਥ ਉਹਨੇ ਚੱਲਣਾ, ਸੰਭਲ ਕੇ ਉਹਨੇ ਚੱਲਣਾ, ਇਹ ਚੀਜ਼ ਹੈ। ਅਸੀਂ ਆਲਮੋਸਟ ਇਕੱਠੇ ਹੀ ਸ਼ੁਰੂ ਕੀਤੇ ਆ ਕੰਮ। ਜੀ ਤੁਸੀਂ ਕਰਦੇ ਰਹੇ ਹੋ, ਮੈਂ ਛੱਡ ਦਿੱਤਾ। ਹਾਂਜੀ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਸਰਦਾਰ ਨੇ। ਮੇਰਾ ਨਹੀਂ ਹਾਂ। ਖਿਆਲ ਬੇਕਰਫੀਲਡ 'ਚ ਕੋਈ ਪਾਕਿਸਤਾਨੀ ਹੋਵੇ ਜਿਹੜੇ ਟਰੱਕ ਘੁੰਮਣ ਆਪਣੇ, ਸ਼ਾਇਦ ਹੀ ਕੋਈ ਹੈਗਾ। ਕੋਈ ਜਾਣਦਾ ਨਹੀਂ ਆ। ਹਾਂ ਦੰਦ। ਲੇਕਿਨ ਸਰਦਾਰਾਂ ਦੀਆਂ ਕੰਪਨੀਆਂ ਨੇ, ਉਹ ਮੈਂ ਤੁਸੀਂ ਉੱਥੇ 100 ਤੋਂ ਚੌਕੀਆਂ ਨੂੰ ਜਾਣਦੇ ਹੋ, ਹਜ਼ਾਰਾਂ ਨੇ ਜੀ, ਭਰਿਆ ਪਿਆ। ਤੁਸੀਂ ਪਰਸਨਲ ਜਾਣਦੇ ਹਾਂ ਵੀ ਹੋ। ਬਿਲਕੁਲ। ਤੁਹਾਡੇ ਹਿਸਾਬ 'ਚ ਕਿਤਨੇ ਪਰਸੈਂਟ ਕੰਪਨੀ ਵਾਲੇ ਫੇਲ ਹੋਏ ਨੇ? ਜਿਹੜਾ ਕਿ ਤੁਸੀਂ ਕਹਿੰਦੇ ਹੋ ਜੀ ਫਲਾਣੇ ਬੰਦੇ ਨੇ 5 ਟਰੱਕ ਲਏ ਸੀ ਜਾਂ 10 ਲਏ ਸੀ, ਉਹ 6 ਮਹੀਨੇ ਜਾਂ ਸਾਲ ਬਾਅਦ ਨਾਕਾਮ ਹੋ ਕੇ ਛੱਡ ਗਿਆ। ਦੇਖੋ ਉਹਦੇ ਵਿੱਚ 2-3 ਚੀਜ਼ਾਂ ਹੁੰਦੀਆਂ। ਇੱਕ ਬੰਦੇ ਦੀ ਐਫਰਟ ਹੈ, ਪਹਿਲੀ ਜਿਹੜੀ ਕੰਪਨੀ ਨੇ ਫੇਲ ਜਾਂ ਪਾਸ ਹੋਣਾ ਹੈ, ਜਿਹੜਾ ਓਨਰ ਹੈ ਨਾ ਉਹਦੀ ਸਮਾਰਟਨੈਸ ਤੇ ਉਹਦੇ ਐਫਰਟ ਨਾਲ। ਸਹੀ ਹੈ। ਯਾਨੀ ਉਹ ਬੰਦਾ ਟਾਈਮ ਜਾਂ ਜਦੋਜਹਿਦ ਕਿੰਨੀ ਕਰ ਰਿਹਾ। ਠੀਕ ਹੈ। ਫਿਰ ਉਹਦੇ ਜਿਹੜੇ ਫੈਸਲੇ ਨੇ ਉਹ ਕਿੰਨੇ ਸਹੀ ਨੇ ਤੇ ਕਿੰਨੇ ਗਲਤ ਨੇ। ਨਹੀਂ, ਠੀਕ ਹੈ। ਅਸੀਂ ਕੋਈ ਚੀਜ਼ ਹੈ ਨਾ, ਹਾਂ ਹੁਣ ਜ਼ਾਹਿਰ ਹੈ ਅਸੀਂ ਕਿਸੇ ਨੂੰ ਜਾ ਕੇ ਵੇਖਿਆ ਤੇ ਨਹੀਂ ਕਿ ਉਹ ਫੇਲ ਕਿਉਂ ਹੋਇਆ। ਠੀਕ ਹੈ। ਠੀਕ ਹੈ ਨਾ। ਹਾਂ ਤੁਸੀਂ ਉੱਥੇ ਕਮ ਅਜ਼ ਕਮ ਮੇਰੇ ਨਜ਼ਰੀਏ ਦੇ ਮੁਤਾਬਕ, ਚਲੋ ਤੁਸੀਂ ਮੈਕਸਿਮਮ ਜ਼ਿਆਦਾ ਨਾ ਕਰੋ ਤੇ 40 ਤੋਂ 50 ਕੰਪਨੀਆਂ ਨੇ ਜਿਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ ਪਰਸਨਲੀ। ਜੀ ਠੀਕ ਹੈ। ਜਿਨ੍ਹਾਂ ਨਾਲ ਕੋਈ ਵਾਹ ਵੀ ਪਿਆ ਹੋਏਗਾ ਜਾਂ ਉਹ ਨਾਲ ਬੰਦੇ ਕੰਮ ਕਰਦੇ ਨੇ ਜਿਹੜੇ ਉਹਨਾਂ ਕੋਲ ਕੰਮ ਕਰਕੇ ਆਏ ਨੇ, ਕੋਈ ਉਹ ਬੰਦਾ ਮੈਨੂੰ ਦੱਸੋ ਕਿ ਉਹਨਾਂ ਵਿੱਚੋਂ ਕੋਈ ਫੇਲ ਹੋਇਆ ਹੋਵੇ, ਦੇਖੋ ਵਜ੍ਹਾ ਕੋਈ ਵੀ ਹੋਵੇ। ਮੈਂ ਵਜ੍ਹਾ ਤੇ ਨਹੀਂ ਬੇਸ਼ੁਮਾਰ ਜਾ ਰਿਹਾ। ਕੰਪਨੀਆਂ ਫੇਲ ਹੋਈਆਂ ਨੇ। ਠੀਕ ਹੈ। ਠੀਕ ਹੈ ਨਾ। ਮੈਂ ਜਾਣਦਾ ਜਿਨ੍ਹਾਂ ਨੂੰ, ਉਹ ਹਰ ਚੀਜ਼ ਦੇ ਪਿੱਛੇ ਕੋਈ ਵਜ੍ਹਾ ਹੁੰਦੀ ਹੈ। ਆਫ ਕੋਰਸ। ਠੀਕ ਹੈ ਨਾ। ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ। ਹੁਣ ਇੱਕ ਕੰਪਨੀ ਬੜੀ ਜ਼ਬਰਦਸਤ ਸੀ, ਜਿਨ੍ਹਾਂ ਦਾ ਕੋਈ 100 ਟਰੱਕ ਸੀ, ਜੀ। ਉਹ ਇਸ ਵਾਸਤੇ ਫੇਲ ਹੋ ਗਈ ਕਿ ਉਹ 3 ਭਰਾ ਉਹਦੇ ਮਾਲਕ ਸਨ। ਠੀਕ ਹੈ। ਇਸ ਵਾਸਤੇ ਨਹੀਂ ਵੀ ਕੰਪਨੀ ਫੇਲ ਹੋਈ ਕਿ ਬਿਜ਼ਨਸ ਹੈ ਨਹੀਂ ਸੀ, ਡਰਾਈਵਰ ਹੈ ਨਹੀਂ ਸੀ, ਟਰੱਕ ਖਰਾਬ ਨਹੀਂ, ਉਹਨਾਂ ਦੀ ਜ਼ਾਤੀ ਜਿਹੜੇ ਮਸਾਇਲ ਸਨ ਉਹਦੀ ਵਜ੍ਹਾ ਨਾਲ ਫੇਲ ਹੋਈ ਹੈ। ਠੀਕ ਕਿ ਹੈ। ਭਰਾਵਾਂ ਦੇ ਮਸਲਾ ਹੋ ਗਿਆ, ਇੱਕ ਭਰਾ ਜਿਹੜਾ ਸੀ ਉਹਨੂੰ ਕਿਸੇ ਹੋਰ ਪਾਸੇ ਤੋਜੋ ਦੇਣੀ ਪੈ ਗਈ, ਦੂਜੇ ਭਰਾ ਨੂੰ ਕੋਈ ਕਾਨੂੰਨੀ ਮਸਾਇਲ ਬਣ ਗਏ, ਤੀਜੇ ਭਰਾ ਨੇ ਕਿਹਾ ਮੈਂ ਇਕੱਲਾ ਨਹੀਂ ਚਲਾ ਸਕਦਾ। ਠੀਕ ਹੈ। ਠੀਕ ਹੈ ਨਾ। ਉਹ ਉਹਨਾਂ ਦੀ ਆਪਣੀ ਯਾਰਡ ਸੀ, ਉਹਨਾਂ ਦੀ ਆਪਣੀ ਵਰਕਸ਼ਾਪ ਸੀ, ਉਹਨਾਂ ਦੇ ਆਪਣੇ ਟਰੱਕ ਸਨ, ਉਹਨਾਂ ਦੇ ਆਪਣੇ ਅਕਾਊਂਟ ਸਨ, ਲੇਕਿਨ ਫੇਲ ਬੰਦ ਹੋ ਗਈ ਕੰਪਨੀ। ਇਸ ਤਰ੍ਹਾਂ ਹੀ ਹੋਰ 1-2 ਕੰਪਨੀ ਨੂੰ ਮੈਂ ਜਾਣਦਾ ਕਿ ਮੀਆਂ ਬੀਵੀ ਦੇ ਬੀਵੀ ਪਿੱਛੋਂ ਲੋਡ ਚੁਕਾਉਂਦੀ ਸੀ। ਬੰਦਾ ਜਿਹੜਾ ਹੈ ਉਹ ਟਰੱਕ ਮੈਨੇਜ ਕਰਦਾ ਸੀ, ਨਾਲੇ ਟਰੱਕ ਚਲਾਉਂਦਾ ਸੀ, 4-5 ਟਰੱਕਾਂ ਦੇ ਡਰਾਈਵਰ ਸਨ। ਮੀਆਂ ਬੀਵੀ ਦੇ ਵਿੱਚ ਇਖਤਲਾਫ ਆ ਗਏ। ਠੀਕ ਹੈ ਨਾ। ਬੀਵੀ ਨੇ ਕਿਹਾ ਵੀ ਮੈਂ ਤਲਾਕ ਲੈਣੀ ਹੈ। ਠੀਕ, ਉਹ ਤਲਾਕ ਦੇ ਪਾਸੇ ਗੱਲ ਤੁਰ ਪਈ। ਉਹ ਬੰਦਾ ਜਿਹੜਾ ਉਹ ਮਸਲੇ ਮਸਾਇਲ ਸਿੱਧੇ ਕਰਨ ਦੇ ਚੱਕਰਾਂ 'ਚ ਪਿਆ ਤੇ ਉਹ ਕੰਪਨੀ ਜਿਹੜੀ ਹੈ ਜ਼ਾਹਿਰ ਤਵੱਜੋ ਤੋਂ ਹਟ ਗਈ, ਕੰਪਨੀ ਫੇਲ ਹੋ ਗਈ। ਇੰਝ ਹੀ ਇੱਕ ਬੰਦੇ ਨੂੰ ਮੈਂ ਜਾਣਦਾ, ਅੱਛਾ ਰਾਚੈਸਟਰ ਉਹਦੀ ਕੰਪਨੀ ਸੀ, 20-25 ਟਰੱਕ ਸਨ ਉਹਦੇ। ਠੀਕ ਹੈ। ਉਹ ਠੀਕ ਹੈ। ਜੀ। ਉਹ ਕਿਸ ਤਰ੍ਹਾਂ ਫੇਲ ਹੋ ਗਈ, ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਫੇਲ ਹੋ ਗਈ, ਹਾਂ, ਤੁਹਾਡੇ ਵੀ ਪੈਸੇ ਉੱਥੇ। ਠੀਕ ਨਾਈਸ ਹੈ। ਗਾਇ। ਮਤਲਬ ਇਸ ਵਾਸਤੇ ਨਹੀਂ ਕੰਪਨੀ ਫੇਲ ਹੁੰਦੀ ਕਿ ਟਰੱਕ ਖਰਾਬ ਨੇ ਜੀ। ਜਾਂ ਡਰਾਈਵਰ ਖਰਾਬ ਨੇ, ਇਸ ਵਾਸਤੇ ਨਹੀਂ ਕੰਪਨੀ ਫੇਲ ਹੁੰਦੀ ਹੈ। ਬੰਦੇ ਜਿਹੜੇ ਮਾਲਕ ਨੇ ਨਾ ਉਹਨਾਂ ਦੀ ਤਵੱਜੋ ਵੱਟ ਜਾਂਦੀ ਹੈ, ਉਹਨਾਂ ਦੀ ਪਲੈਨਿੰਗ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਉਹਨਾਂ ਦੇ ਹੋਰ ਮਸਲੇ ਮਸਾਇਲ ਆ ਜਾਂਦੇ ਨੇ। ਉਹਨਾਂ ਨੇ ਜਾਂ ਹੁੰਦਾ ਕਿ ਪੈਸੇ ਉੱਥੋਂ ਕੱਢ ਕੇ ਕਿਸੇ ਹੋਰ ਪਾਸੇ ਲਾ ਛੱਡਦੇ ਨੇ। ਠੀਕ ਹੈ ਨਾ। ਵਰਨਾ ਫਰਕ ਤੁਸੀਂ ਓਨਰ ਆਪਰੇਟਰ ਹੋ, ਜੀ। ਓਨਰ ਆਪਰੇਟਰ ਵੀ ਇੰਜੀ, ਕੰਪਨੀ ਵੀ ਆਉਂਦੀ। ਓਨਰ ਆਪਰੇਟਰ ਤੁਸੀਂ ਹੁਣ ਤੇਲ ਦੇ ਪੈਸੇ ਚੁੱਕ ਕੇ ਤੇ ਅਟਲਾਂਟਿਕ ਸਿਟੀ ਲਾਓ, ਜੀ। ਤੁਹਾਡੇ ਟਰੱਕ 'ਚ ਹੁਣ ਤੇਲ ਪਵਾਉਣ ਲਈ ਪੈਸੇ ਨੇ, ਹੁਣ ਲੋਡ ਤੁਹਾਡੇ ਪਿੱਛੇ ਕਿਹਾ ਤੇਲ ਪਾ, ਹੁਣ ਕਿਸ ਤਰ੍ਹਾਂ ਜਾਏਗਾ, ਕੰਮ ਚੱਲੇਗਾ? ਇੱਕ ਵਾਰੀ ਤੁਹਾਨੂੰ ਕੋਈ ਦੇ ਦੇਗਾ ਬ੍ਰੋਕਰ, 2 ਵਾਰੀ ਦੇ ਦੇਗਾ। ਹੁਣ ਇਹ ਦੱਸੋ
ਕਿ ਜਿਹੜੀ ਕੰਪਨੀ ਨਾਲ ਤੁਸੀਂ ਕੰਮ ਕਰ ਰਹੇ ਹੋ, ਜੀ ਅਸੀਂ ਨਾਂ ਨਹੀਂ ਲੈਣਾ, ਹਾਂ ਠੀਕ ਹੈ ਤੁਸੀਂ ਜਿਹੜੀ ਕੰਪਨੀ ਨਾਲ ਕਰ ਰਹੇ ਹੋ, ਤੁਸੀਂ ਜਦੋਂ ਸ਼ੁਰੂ ਕੀਤਾ ਤੇ ਇਹਨਾਂ ਨਾਲ ਕੀਤਾ, ਜੀ ਔਰ ਅੱਜ ਵੀ ਤੁਸੀਂ ਉਹਨਾਂ ਨਾਲ ਕੰਮ ਕਰ ਰਹੇ ਹੋ, ਹਾਂਜੀ ਉਹਨਾਂ ਕੋਲ ਕਿੰਨੇ ਟਰੱਕ ਸੀ ਜਦੋਂ ਤੁਸੀਂ ਸ਼ੁਰੂ ਕੀਤਾ, ਔਰ ਅੱਜ ਉਹ ਕਿੱਥੇ ਨੇ? ਉਹ ਦੇਖੋ ਜੀ ਉਹਨਾਂ ਨੇ ਉਦੋਂ ਮੈਂ ਸ਼ਾਇਦ 5 ਜਾਂ 6 ਟਰੱਕ ਸਨ ਠੀਕ ਹੈ ਜਦੋਂ ਕੰਮ ਸ਼ੁਰੂ ਕੀਤਾ ਸੀ। ਲੇਕਿਨ ਇਹ ਹੈ ਕਿ ਉਹਨਾਂ ਬੰਦਿਆਂ ਦੀ ਉਦੋਂ ਵੀ ਤੇ ਅੱਜ ਵੀ ਜੀ ਆਪਣੇ ਕਾਰੋਬਾਰ ਦੇ ਨਾਲ ਜਿਹੜੀ ਡੈਡੀਕੇਸ਼ਨ ਹੈ, ਜਿਹੜਾ ਧਿਆਨ ਹੈ, ਉਹ 100% ਨਹੀਂ 110%। ਠੀਕ ਹੈ ਠੀਕ ਹੈ, ਯਾਨੀ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਨੂੰ ਅਗਰ ਤੁਸੀਂ ਰਾਤੀ 2 ਵਜੇ ਵੀ ਕਾਲ ਕਰੋ ਉਹ ਫੋਨ ਚੁੱਕਦੇ ਹਨ। ਠੀਕ ਹੈ ਤੁਸੀਂ ਦੁਪਹਿਰੀ ਕਾਲ ਕਰੋ, ਦਿਨੇ ਕਰੋ, ਸਵੇਰ ਕਰੋ, ਜਿਸ ਟਾਈਮ ਮਰਜ਼ੀ ਕਰੋ, ਜੀ ਕੰਮ ਦੇ ਮੁਤਲਕ ਤੁਹਾਡੇ ਟਰੱਕ 'ਚ ਪ੍ਰੋਬਲਮ ਆ ਗਈ ਹੈ, ਲੋਡ 'ਚ ਪ੍ਰੋਬਲਮ ਆ ਗਈ ਹੈ, ਉਹਨਾਂ ਨੇ ਤੁਹਾਡੇ ਗੱਲ ਨੂੰ ਸੁਣਨਾ, ਉਹਦਾ ਹੱਲ ਕੱਢ ਕੇ ਤੁਹਾਨੂੰ ਦੇਣਾ। ਇਹ ਹੁਣ ਮੈਨੂੰ ਇਹ ਦੱਸੋ ਕਿ ਹੁਣ ਇਸ ਟਾਈਮ ਉਹਨਾਂ ਦਾ ਬਿਜ਼ਨਸ ਕਿੰਨੇ ਟਰੱਕ ਨੇ ਉਹਨਾਂ ਕੋਲ? ਨਹੀਂ ਫਿਰ ਇਹ ਦੇਖੋ ਨਾ, ਉਹਨਾਂ ਨੇ ਫਿਰ ਅੱਗੋਂ ਆਪਣੇ ਕੰਮ ਨੂੰ ਵਧਾਇਆ, ਠੀਕ ਹੈ ਨਾ, ਉਹਨਾਂ ਨੇ ਆਪਣੇ ਕੰਮ ਨੂੰ ਵਧਾਇਆ, ਉਹਨਾਂ ਨੇ ਸਮਾਰਟਲੀ ਵਧਾਇਆ। ਟਰੱਕ ਨਹੀਂ ਜੋ ਉਹਨਾਂ ਨੇ ਇਹ ਨਹੀਂ ਕੀਤਾ ਕਿ ਅਸੀਂ 10 ਟਰੱਕ ਦੇ 20 ਕਰ ਲਈਏ, 20 ਦੇ ਚੱਲ, ਨਹੀਂ। ਇੱਕ ਤਾਂ ਉਹਨਾਂ ਨੇ ਇਹ ਕੀਤਾ ਕਿ ਅਸੀਂ ਓਨਰ ਆਪਰੇਟਰ ਨਾਲ ਲਾਈਏ, ਪਲੱਸ ਉਹਨਾਂ ਨੇ ਨਾਲ ਆਪਣੇ ਹੋਰ ਬਿਜ਼ਨਸ ਨਾਲ ਜੋੜੇ ਨੇ। ਲੇਕਿਨ ਅਸੀਂ ਟਰੱਕਿੰਗ ਦੇ ਕੰਮ ਕਰਨੇ ਆ, ਅਤੇ ਟਰੱਕਿੰਗ ਦੇ ਵਿੱਚ ਆ ਕੇ ਉਹਨਾਂ ਨੇ ਅਕਾਊਂਟ ਫੜੇ ਨੇ, ਸਹੀ ਹੈ ਠੀਕ ਹੈ ਨਾ। ਅਤੇ ਅਕਾਊਂਟਾਂ ਦਾ ਇਹ ਫਾਇਦਾ ਸੀ ਕਿ ਇੱਕ ਜਿਹੜੀ ਉਹਨਾਂ ਦੀ ਰੇਟ ਉਹਨਾਂ ਨੇ ਤੈਅ ਕਰ ਲਏ ਨੇ ਉਸ ਸ਼ਿਪਰ ਦੇ ਨਾਲ, ਮਾਰਕੀਟ ਭਾਵੇਂ ਜਿੰਨੀ ਮਰਜ਼ੀ ਡਾਊਨ ਹੋ ਗਈ ਹੈ, ਉਹ ਤੁਹਾਨੂੰ ਉਹ ਰੇਟ ਮਿਲਣਾ ਹੀ ਮਿਲਣਾ, ਸਹੀ ਹੈ ਠੀਕ ਹੈ ਨਾ। ਫਿਰ ਆਏ ਕਿ ਉਹਨਾਂ ਨੇ ਹੋਰ ਸਹੂਲਤ ਇਹ ਕਰਤੀ ਹੈ ਕਿ ਤੁਸੀਂ ਗਏ ਹੋ, ਲੋਡ ਲਾਇਆ ਕੈਲੀਫੋਰਨੀਆ ਤੋਂ, ਦੂਸਰੇ ਪਾਸੇ ਜਦੋਂ ਤੁਸੀਂ ਗਏ ਹੋ ਤੁਹਾਨੂੰ ਅੱਗੇ ਲੋਡ ਟਰੇਲਾ ਮਿਲ ਗਿਆ। ਸਹੀ ਹੈ ਯਾਨੀ ਤੁਹਾਨੂੰ ਇਹ ਨਹੀਂ ਹੋਇਆ ਕਿ ਤੁਸੀਂ ਲੋਡ ਲਾ ਕੇ ਅੱਗੋਂ ਇੱਕ ਲੋਡ ਇੱਥੇ ਲਾਇਆ, ਦੂਸਰਾ ਜਾ ਕੇ ਉਸ 'ਚ, ਤੁਹਾਨੂੰ ਪਤਾ ਉਹਨਾਂ ਦਾ ਜਿੱਥੇ ਅਕਾਊਂਟ ਹੈ ਉਹਨਾਂ ਨੇ ਉਹਦੇ ਅੱਗੇ ਪਿੱਛੇ ਲੋਡ ਲਵਾਉਣਾ ਹੈ। ਜੀ ਉਹ ਕੋਸ਼ਿਸ਼ ਕਰਨੀ ਕਿ 1.5 ਮਾਈਲ ਘੱਟ ਤੋਂ ਘੱਟ ਹੋਣ। ਉਹਨਾਂ ਨੇ ਉੱਥੋਂ ਲੋਡ ਲਵਾਇਆ, ਆਇਵਾ ਦੇ ਵਿੱਚ ਉਹਨਾਂ ਦਾ ਅਕਾਊਂਟ, ਉੱਥੋਂ ਚੁਕਾਇਆ ਅਤੇ ਨਾਲ ਹੀ ਵਾਪਸ। ਨਹੀਂ ਹੁਣ ਉਹਨਾਂ ਕੋਲ ਟਰੱਕ ਕਿਤਨਾ ਨੇ? ਮੇਰਾ ਕਮ ਅਜ਼ ਕਮ ਉਹਨਾਂ ਕੋਲ ਕੋਈ 70 ਟ੍ਰੇਲਰ ਹੋਣੇ ਨੇ, ਜੀ ਅਤੇ ਕੋਈ 25-30 ਟਰੱਕ ਉਹਨਾਂ ਦੇ ਆਪਣੇ ਵੀ ਹਨ। ਆਪਣੇ ਜ਼ਾਤੀ ਜੀ ਓਨਰ ਆਪਰੇਟਰ ਕਿੰਨੇ ਕੁ ਹੋਣਗੇ? ਸ਼ਾਇਦ Approximate? 15 ਤੋਂ 20 ਹੋਣਗੇ। ਮੈਂ ਕਿ ਤੁਸੀਂ ਕਰ ਲਓ ਕਿ 40 ਕੁ ਟਰੱਕ ਉਹਨਾਂ ਹਾਂ। ਕੋਲ ਹੈ ਨੇ, 40 ਤੋਂ ਜ਼ਿਆਦਾ ਹੀ ਨਹੀਂ ਆ, ਐਵਰੇਜ ਲਾ ਐਵਰੇਜ ਲਾ ਲਓ, ਹਾਂ, ਜਿਹੜਾ ਬਿਲਕੁਲ। ਉਹਨਾਂ ਨੂੰ ਹਾਂ। ਹਿਸਾਬ ਲੈਣਾ ਕਿ ਇਸ ਕੰਮ ਦੇ ਵਿੱਚ ਉਹੀ ਸਿਸਟਮ, ਕੰਮ ਕੋਈ ਵੀ ਹੈ ਨਾ, ਜੀ ਉਹਦੇ ਵਿੱਚ ਐਂਡ ਆਫ ਦਾ ਡੇ ਵੇਖਿਆ ਕੀ ਜਾਣਾ ਕਿ ਤੁਸੀਂ ਕਿਤਨੇ ਮਿਹਨਤੀ ਹੋ। ਜ਼ਾਹਿਰ ਅਗਰ ਤੁਸੀਂ ਪ੍ਰੋਪਰ ਆਪਣੇ ਕੰਮ ਨੂੰ ਟਾਈਮ ਨਹੀਂ ਦੇ ਸਕਦੇ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਉਹ ਕੋਈ ਵੀ ਕੰਮ ਹੋਏ, ਉਹ ਪਾਕਿਸਤਾਨ ਹੋਏ, ਉਹ ਅਮਰੀਕਾ ਹੋਏ, ਜੀ ਜਿਸ ਟਾਈਮ ਤੁਸੀਂ ਬਿਜ਼ਨਸ ਕਰਨਾ ਤੇ ਤੁਸੀਂ ਇਹ ਸਮਝਿਆ ਨਾ ਕਿ ਮੈਂ ਬੌਸ ਹਾਂ, ਤੇ ਤੁਸੀਂ ਕਾਮਯਾਬ ਨਹੀਂ, ਮੇਰੇ ਨਜ਼ਰੀਏ ਦੇ ਮੁਤਾਬਿਕ। ਜੇ ਤੁਸੀਂ ਇਹ ਸਮਝਿਆ ਨਾ ਬਿਜ਼ਨਸ ਕਰਕੇ ਕਿ 5 ਸਾਲ ਮੈਂ ਨੌਕਰ ਹਾਂ, ਤੇ ਮੇਰਾ ਖਿਆਲ ਹੈ ਤੁਸੀਂ ਕਾਮਯਾਬ ਹੋ ਜਾਂਦੇ ਹੋ। ਕਮ ਅਜ਼ ਕਮ 5 ਸਾਲ ਤੁਸੀਂ ਨੌਕਰਾਨ ਕੰਮ ਕਰੋ। ਨਹੀਂ, ਨੌਕਰਾਂ ਨਾਲ ਕੰਮ ਕਰਨ ਦੀ ਵੀ ਲੋੜ ਨਹੀਂ, ਨਹੀਂ। ਸਮਾਰਟਲੀ ਵਰਕ ਕਰੋ। ਸਰ ਨੌਕਰਾਂ ਵਾਲਾ ਕੰਮ ਇਹ ਕਿ ਨੌਕਰ ਇਹ ਨਹੀਂ ਤੁਸੀਂ ਉੱਥੇ ਜਾ ਕੇ ਗਵਾਹ ਹੋਣਾ। ਹਾਂ ਨੌਕਰ ਦਾ ਮਤਲਬ ਇਹ ਕਿ ਤੁਸੀਂ ਉੱਥੇ ਪ੍ਰੋਪਰ ਟਾਈਮ ਦੇਣਾ, ਹਾਂ ਤੁਹਾਡੀ ਡਿਊਟੀ ਹੈ, ਨੌਕਰੀ ਹੈ ਨਾ। ਨੌਕਰ ਤੋਂ ਮੁਰਾਦ ਹੈ ਕਿ ਤੁਹਾਡੀ ਨੌਕਰੀ ਹੈ ਕਿ ਤੁਸੀਂ ਪ੍ਰੋਪਰ ਜਾਣਾ ਔਰ ਉੱਥੇ 8 ਘੰਟੇ 10 ਘੰਟੇ ਜਾਂ 12 ਘੰਟੇ ਜਿੱਥੇ ਵੀ ਆਓ, ਜੋ ਸਿਸਟਮ ਚੱਲ ਰਿਹਾ ਤੁਸੀਂ ਪ੍ਰੋਪਰ ਟਾਈਮ ਦਿਓ, ਹਾਂ, ਹਰ ਚੀਜ਼ ਨੂੰ ਵਾਚ ਆਊਟ ਕਰੋ। ਇਹ ਤੁਹਾਡੀ ਜਾਬ ਉਹ ਹੈ। ਤੁਹਾਨੂੰ ਜਦੋਂ ਤੱਕ ਤੁਹਾਡਾ ਕੰਮ ਹੈ ਉਦੋਂ ਤੱਕ ਉਹ ਕਰਨਾ ਪੈਣਾ। ਐਂਡ ਆਫ ਲਾਸਟ ਡੇ ਜਿਸ ਤੁਹਾਡਾ ਬਿਜ਼ਨਸ ਹੈ ਨਾ, ਟਰੱਕਿੰਗ ਦੇ ਵਿੱਚ ਆਵੇ, ਨਹੀਂ ਆ ਦੇਖੋ ਟਰੱਕਿੰਗ ਦੇ ਵਿੱਚ ਆਏ ਕਿ ਤੁਹਾਡਾ ਟਰੱਕ ਯਾਰਡ 'ਚ ਆਇਆ, ਤੁਹਾਨੂੰ ਉਹਦੇ ਟਾਇਰ ਦੇਖਣੇ ਪੈਣੇ, ਉਹ ਅੱਜ ਵੀ ਦੇਖਣੇ ਪੈਣੇ ਸਰ। ਉਹ ਤਾਂ ਮੈਂ ਪਹਿਲੇ ਕਹਿ ਰਿਹਾ ਨਾ ਕਿ ਉਹ ਤਾਂ ਤੁਸੀਂ ਜਾਣਾ ਹੀ ਨਾ। ਹਾਂ, ਲੇਕਿਨ ਜਦੋਂ ਤੁਹਾਡਾ 5 ਸਾਲ ਤੁਸੀਂ ਉੱਥੇ ਪ੍ਰੋਪਰ ਕੰਮ ਕਰੋ ਤੇ ਤੁਹਾਡਾ ਐਕਸਪੀਰੀਅੰਸ ਹੋ ਜਾਏਗਾ। ਹਾਂ, ਪਲੱਸ ਤੁਸੀਂ ਜਦੋਂ ਟਰੱਕ ਆਏਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਇਹਨੂੰ ਮਸਲਾ ਕੀ ਹੈ। ਹਾਂ, ਤੇ ਗੱਲਾਂ ਅਸੀਂ ਕਰ ਛੜੀਆਂ ਨੇ ਜਿਹੜੀਆਂ ਅਸੀਂ ਅੱਗੋਂ। ਹੁਣ ਸਾਨੂੰ ਇਜਾਜ਼ਤ ਦਿਓ, ਅਗਰ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਫਿਰ ਕਿਸੇ ਦਿਨ ਭਾਈ ਤਾਰਕ ਨਾ ਬਵਾਂਦੇ ਤੇ ਕਿਸੇ ਹੋਰ ਟਾਪਿਕ ਤੇ ਵੀ ਗੱਲ ਕਰਾਂਗੇ। ਟਰੱਕ ਦੀ ਜਾਨ ਛੱਡਾਂਗੇ। ਅੱਲਾ ਹਾਫਿਜ਼। ਇਨਸ਼ਾਅੱਲਾ। ਓਕੇ ਜੀ, ਅੱਲਾ ਹਾਫਿਜ਼।